ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜੇ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਜਿਹੜੇ 3 ਬਿੱਲ ਨੇ ਉਹ ਜਿਹੜੇ ਪਾਸ ਕੀਤੇ ਨੇ ਜੋ ਕਾਨੂੰਨ, ਸੋ ਉਸ ਦੇ ਜੋ ਵਿਰੋਧ ਦੇ ਵਿੱਚ ਜੋ ਭਾਰਤ ਭਰ ਦੇ ਜਿਹੜੇ ਕਿਸਾਨ ਨੇ ਉਹ ਖੜੇ ਹੋਏ ਨੇ। ਇਸ ਵਿਰੋਧ ਦੇ ਵਿੱਚ ਪਰ ਜਿਹੜਾ ਸਮੁੱਚਾ ਪੰਜਾਬ ਹੈ ਇਸ ਮੁੱਦੇ ਤੇ ਇੱਕ ਚਟਾਨ ਵਾਂਗ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਉਹ ਖਲੋ ਗਿਆ ਹੈ। और वैसे भी जो गुरुआं पीरां दी ये जिहड़ी धरती है पंजाब नूं ये शरफ हासिल है कि उसने बड़े बड़े जिहड़े जालम तानाशाह जो हंकारी ने उन्हां दा हंकार तोड़िया और उन्हां दी मंजी बुरी तरह ठोकी है। हुण वारी है RSS दी एंड कंपनी दी जिहड़ी नाजीवादी जिहड़ी तर्ज जिहड़ी हुकूमत है RS दी। सो इस बारे आपां गलबात करन जा रहे हैं। सो असीं चाहांगे कि तुसीं साडे नाल इसी तरह ही बने रहना। देखण सुन लई तुहाडा सब दा बहुत बहुत शुक्रिया जी। डॉक्टर साहब की विचार ने? देखो ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, 5 ਦਰਿਆਵਾਂ ਦੀ ਧਰਤੀ ਜੀ ਤੇ 4-5 ਹਜ਼ਾਰ ਸਾਲ ਦਾ ਇਤਿਹਾਸ ਤਾਰੀਖ ਅੱਖਾਂ ਸਾਹਮਣੇ ਆਂਦੀ ਹੈ। ਬਿਲਕੁਲ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਚੈਲੰਜਸ ਉਸ ਧਰਤੀ ਦੇ ਲੋਕਾਂ ਨੇ ਇਹਨਾਂ ਮਿਲੇਨੀਅਮਸ ਦੇ ਵਿੱਚ ਲਏ। ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਜ਼ਰਖੇਜ਼ ਧਰਤੀ ਜਿੱਥੇ ਕਿਉਂਕਿ ਜ਼ਾਹਰ ਹੈ ਕਿ ਕਿਸੇ ਵੀ ਥਾਂ ਦੇ ਉੱਤੇ ਉਸ ਦਾ ਉਪਜਾਊ ਹੋਣਾ, ਫਰਟਿਲ ਹੋਣਾ, ਜਰਖੇਜ਼ ਹੋਣਾ, ਪਾਣੀ ਉਸ ਦਾ ਬੇਸਿਕ ਇਨਗਰੀਡੀਐਂਟ ਹੁੰਦਾ ਹੈ। ਤੇ ਜਿਹੜੀ ਧਰਤੀ ਦਾ ਨਾਂ ਹੀ ਪਾਣੀਆਂ ਤੋਂ ਹੋਏ, 5 ਪਾਣੀਆਂ ਦੀ ਆਬ ਪਰਸ਼ੀਅਨ ਦੇ ਵਿੱਚ ਪਾਣੀ ਨੂੰ ਕਹਿੰਦੇ ਨੇ। ਔਰ ਇਹ ਜੇ ਖੇਤੀਬਾੜੀ ਦੇ ਲਈ ਅੰਨ ਪੈਦਾ ਕਰਨ ਦੇ ਲਈ ਜਰਖੇਜ਼ ਹੈ ਤੇ ਫਿਰ ਇਸ ਧਰਤੀ ਦੇ ਉੱਤੇ ਸੂਰਮੇ, ਯੋਧੇ, ਫਕੀਰ, ਰੱਬ ਨਾਲ ਕੁਰਬਤ ਨਜ਼ਦੀਕੀਆਂ ਰੱਖਣ ਵਾਲੇ, ਜ਼ਾਲਮਾਂ ਨੂੰ ਵੰਗਾਰਨ ਵਾਲੇ, ਔਰ ਇਹ ਤਾਰੀਖ ਵੀ ਹਜ਼ਾਰਾਂ ਸਾਲ ਪਹਿਲਾਂ ਤੱਕ ਚਲੀ ਜਾਂਦੀ ਹੈ ਜਿਹਦੇ ਵੱਲ ਮੈਂ ਨਹੀਂ ਜਾਵਾਂਗਾ ਕਿਉਂਕਿ ਫਿਰ ਜੇ ਇੱਕ ਵਾਰੀ ਉਸ ਚੈਪਟਰ 'ਚ ਮੈਂ ਚਲਾ ਗਿਆ ਫਿਰ ਮੇਰਾ ਤੋਂ ਕਰੰਟ 'ਚ ਵਾਪਸ ਮੁੜਿਆ ਨਹੀਂ ਜਾਣਾ। ਇੰਨਾ ਕੁਛ ਮਾਣ ਵਾਲਾ ਹੈ, ਇੰਨਾ ਕੁਛ ਉਸ ਧਰਤੀ ਨੇ ਜਿਹੜੇ ਨੇ ਐਸੇ ਐਸੇ ਯੋਧੇ ਦਿੱਤੇ ਨੇ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਧਰਤੀ ਤੇ ਖਲੋ ਕੇ ਹੀ ਜਿਹੜਾ ਉਹ ਜ਼ਾਲਮਾਂ ਨੂੰ ਵੰਗਾਰਨ ਦੀ ਗੱਲ ਜਿਹੜੀ ਸਾਡੇ ਗੁਰੂ ਸਾਹਿਬਾਨ ਨੇ ਔਰ ਬਿਲਕੁਲ ਦੁਨੀਆ ਤੋਂ ਬੇਲੌਸ ਬੇਨਵਾਜ਼ ਉਸ ਰੱਬ ਦੇ ਨਾਲ ਜੁੜੇ ਹੋਏ ਜਿਹੜੇ ਫਕੀਰ ਸੀ ਜਿਨ੍ਹਾਂ ਨੇ ਪਰਵਾਹ ਹੀ ਨਹੀਂ ਕੀਤੀ ਹੈ ਕਦੇ। ਔਰ ਗੱਲ ਜੇ ਉੱਥੋਂ ਵੀ ਸ਼ੁਰੂ ਕਰੀਏ ਕਿ ਸਿਕੰਦਰ ਦੇ ਜ਼ਮਾਨੇ 'ਚ ਜਦੋਂ ਉਹ ਆਉਂਦਾ ਹੈ ਉਹਨੂੰ ਪਤਾ ਲੱਗਦਾ ਕਿ ਇੱਕ ਫਕੀਰ ਹੈ ਇੱਥੇ ਪਹਾੜ ਦੇ ਉੱਤੇ ਨੰਗਾ ਰਹਿੰਦਾ ਹੈ। ਉਹ ਤੁਬਾਸ਼ੀਆਂ ਨੂੰ ਲੈ ਕੇ ਕਿਉਂਕਿ ਖੁਦ ਵੀ ਉਹ ਅਰਿਸਟੋਟਲ ਔਰ ਅਰਸਤੂ ਜਿਹਨੂੰ ਕਹਿੰਦੇ ਨੇ ਉਹਨਾਂ ਸਾਰਿਆਂ ਦਾ ਉਹਨੂੰ ਸੀ ਮਸ ਫਿਲਾਸਫੀ ਦਾ ਵੀ ਔਰ ਥੋੜ੍ਹਾ ਬਹੁਤ ਮਿਸਟਿਕ ਮਾਈਂਡ ਸੈਟ ਵੀ ਸੀ। ਉੱਥੇ ਉਹ ਜਾ ਕੇ ਖਲੋ ਜਾਂਦਾ ਹੈ ਉਹਦੇ ਕੋਲ ਔਰ ਉਹ ਦੁਪਾਸ਼ੀ ਰਾਹੀਂ ਉਹਨੂੰ ਕਹਿੰਦਾ ਉਹ ਧੁੱਪ ਪਈ ਹੈ ਔਰ ਸੇਕ ਰਿਹਾ ਉਹਨੂੰ। ਉਹ ਕਹਿੰਦਾ ਕਿ ਵੀ ਉਹਨੇ ਕੋਈ ਪਰਵਾਹ ਹੀ ਦੇਖਿਆ ਹੀ ਨਹੀਂ ਹੈ ਉਹਦੇ ਵੱਲ। ਉਹ ਦੁਪਾਸ਼ੀ ਰਾਹੀਂ ਕਹਿੰਦਾ ਵੀ ਇਹਨੂੰ ਦੱਸ ਵੀ ਮੈਂ ਅੱਧੀ ਦੁਨੀਆ ਫਤਿਹ ਕਰਨ ਵਾਲਾ ਜਿਹੜਾ ਸਿਕੰਦਰ ਹੈ ਤੇ ਕੁਛ ਮੰਗ। ਤੇ ਉਹ ਕਹਿੰਦਾ ਵੀ ਜੇ ਤੂੰ ਇਹਨੂੰ ਪੁੱਛ ਕੇ ਵੀ ਜੇ ਇਹਨੇ ਕੁਛ ਦੇਣਾ ਤੇ ਪਾਸੇ ਹੋ ਜਾ, ਤੂੰ ਜਿਹੜੀ ਧੁੱਪ ਰੱਬ ਵੱਲੋਂ ਆ ਰਹੀ ਹੈ ਉਹ ਨਾ ਰੋਕ। ਬੇਸ਼ੱਕ ਇਹ ਕਿੱਥੇ ਵਾਪਰਿਆ ਕੀ ਨੇ, ਪਰ ਜ਼ਾਹਰ ਹੈ ਕਿ ਜਦੋਂ ਉਹ ਆਇਆ ਸਿਕੰਦਰ ਤੇ ਉਹ ਬਿਆਸ ਤੋਂ ਵਾਪਸ ਮੁੜਿਆ ਚਨਾਹ ਜੇਹਲਮ। ਔਰ ਇਹ ਵੀ ਹੈ ਵੀ ਉਹਦਾ ਇੱਕ ਬਰਛਾ ਲੱਗਦਾ ਹੈ ਉੱਥੇ ਜਿਹੜਾ ਉਹ ਜੇਹਲਮ ਜਾਂ ਚਨਾਹ ਦੇ ਕੰਢੇ ਜਿਹੜੀ ਲੜਾਈ ਪੋਰਸ ਦੇ ਨਾਲ ਹੁੰਦੀ ਹੈ ਜਾਂ ਉਸ ਪੀਰੀਅਡ ਜਿਹਦੇ ਨਾਲ ਉਹ ਜਾ ਕੇ ਇਜਿਪਟ ਦੇ ਵਿੱਚ ਮੇਰੇ ਖਿਆਲ ਅਲੈਗਜ਼ੈਂਡਰੀਆ ਜਾਂ ਉਹਦੀ ਡੈਥ ਵਾਪਸ ਨਹੀਂ ਪਹੁੰਚਿਆ ਉੱਥੇ ਹੁੰਦੀ ਹੈ ਰਾਤ 'ਚ ਜ਼ਖਮ ਦੀ ਤਾਬ ਨਾਲ ਚੱਲਦੇ ਹੋਏ। ਇਹ ਵੱਖਰੀਆਂ ਕਹਾਣੀਆਂ ਨੇ ਪਰ ਮੈਂ ਇਸ ਤੋਂ ਇਸ ਲਈ ਸ਼ੁਰੂ ਕੀਤਾ ਕਿ ਵੀ ਇਹ ਇੱਕ ਪ੍ਰਾਈਡ ਦੀ ਗੱਲ ਸ਼ੁਰੂ ਹੁੰਦੀ ਹੈ। ਪਰ ਜੇ ਅਸੀਂ ਸਿਸਟਮੈਟਿਕ ਤਰੀਕੇ ਦੇ ਨਾਲ ਫਿਰ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਜਿਹੜਾ ਚੈਲੰਜ ਵੇਲੇ ਦੇ ਹਾਕਮਾਂ ਨੂੰ ਹੈ ਔਰ ਉਹਦੇ 'ਚ ਇਸ ਤੋਂ ਸਟਰੋਂਗ ਜਦੋਂ ਅਸੀਂ ਕਿਉਂਕਿ ਬਹੁਤ ਵਾਰ ਸਾਡੇ ਕੋਲ ਜਿਹੜੇ ਕਲਾਮ ਹੈ ਜਾਂ ਬਾਣੀ ਹੈ ਉਹੀ ਟੈਸਟੀਮਨੀ ਹੁੰਦੀ ਹੈ। ਤੇ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕਿ ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰਤ ਪਿੱਤ ਕੁੱਤਿਓ ਚੱਟ ਜਾਓ। ਇਹ ਜਿਹੜੇ ਰਾਜੇ ਨੇ ਸ਼ੀਆਂ ਵਾਂਗ ਨੇ ਔਰ ਜਿਹੜੇ ਇਹਨਾਂ ਦੇ ਅਹਿਲਕਾਰ ਅੱਗੋਂ ਮੁਕੱਦਮ ਨੇ ਕੁੱਤੇ ਨੇ। ਉਹ ਲੋਕਾਂ ਨੂੰ ਦੁਖੀ ਕਰਦੇ ਨੇ। ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਨੋਹਾਂ ਦੇ ਨਾਲ ਉਹ ਇੱਕ ਸ਼ਿਕਾਰ ਨੂੰ ਜਿਹੜਾ ਹੈ ਉਹ ਦਬੋਚਦੇ ਨੇ ਤੇ ਰਤ ਪਿੱਤ ਕੁੱਤੇ ਉਹ ਅੱਗੋਂ ਕੁੱਤੇ ਨੇ ਉਹਨਾਂ ਦੇ ਅੱਗੋਂ ਅਹਿਲਕਾਰਾਂ ਦੇ ਅੱਗੋਂ ਚਾਕਰ ਜਿਹੜੇ ਉਹਨੂੰ ਜਿਹੜਾ ਲੋਕਾਂ ਦੇ ਉੱਤੇ ਉਸ ਕੁੱਤਿਆਂ ਵਾਂਗ ਝਪਟੇ ਹੋਏ ਨੇ ਔਰ ਉਹਨਾਂ ਦੀ ਰਤ ਪਿੱਤ ਚੱਟਦੇ ਨੇ। ਔਰ ਬਹੁਤ ਸਾਰਾ ਜਿਹੜਾ ਇਹ ਪਾਰਟ ਹੈ ਔਰ ਅਸੀਂ ਇਹ ਦੇਖਦੇ ਹਾਂ ਕਿ ਫਿਰ ਉਸ ਧਰਤੀ ਦੇ ਉੱਤੇ ਉਹ ਵਿਚਾਰਧਾਰਾ ਬੇਸ਼ੱਕ
ਸ਼ਹੀਦੀਆਂ ਦਾ ਸਫ਼ਰ ਸ਼ੁਰੂ ਹੁੰਦਾ ਹੈ। ਜੀ ਤੱਤੀ ਤਵੀ ਤੇ ਗੁਰੂ ਅਰਜਨ ਸਾਹਿਬ ਬੈਠਦੇ ਨੇ ਔਰ ਫਿਰ ਖਾਲਸਾ ਜਿਹੜਾ ਉਹ ਤਲਵਾਰ ਤੱਕ ਦਾ ਸਫ਼ਰ, ਤਲਵਾਰ ਦੇ ਮੁੱਠੇ ਨੂੰ, ਮੀਰੀ ਪੀਰੀ ਦੀ ਗੱਲ, ਔਰ ਫਿਰ ਜਿਹੜਾ ਤਵੀ ਤੋਂ ਤਖਤ ਦਾ ਸਫ਼ਰ ਹੈ ਜਿਸ ਨੂੰ ਫਰੋਮ ਕ੍ਰਾਸ ਟੂ ਕਰਾਊਨ ਕਹਿੰਦੇ ਨੇ। ਇਹ ਇੱਕ ਗਲੋਰੀਅਸ ਸਿੱਖਾਂ ਦੀ ਹਿਸਟਰੀ ਹੈ। ਔਰ ਜ਼ਾਹਿਰ ਹੈ ਕਿ ਜੇ ਪੰਜਾਬ ਦੀ ਧਰਤੀ ਦੇ ਸਿੱਖ ਜਦੋਂ ਉਹਨਾਂ ਨੇ ਇਹ ਸਾਰੇ ਦਾ ਐਂਡ ਕਰਕੇ ਲੋਕਲ ਰਾਜ ਵੀ ਕਾਇਮ ਕੀਤਾ ਤੇ ਸਿੱਖ 10-12% ਤੋਂ ਜ਼ਿਆਦਾ ਨਹੀਂ ਸੀ ਉਸ ਪੰਜਾਬ ਦੇ ਵਿੱਚ। ਲੇਕਿਨ ਜੇ ਸਾਇਲੈਂਟ ਜਾਂ ਐਕਟਿਵ ਹਮਦਰਦੀ ਰੈਸਟ ਦੀ ਨਾ ਹੁੰਦੀ, ਜਿਹਨਾਂ ਜ਼ਾਹਿਰ ਹੈ ਮੈਜੋਰਿਟੀ ਮੁਸਲਮਾਨਾਂ ਦੀ ਸੀ, ਤੇ ਇਹ ਰੈਵੋਲੂਸ਼ਨ ਵੀ ਪੋਸੀਬਲ ਨਾ ਹੁੰਦੇ, ਇਹ ਤਬਦੀਲੀ ਵੀ ਪੋਸੀਬਲ ਨਾ ਹੁੰਦੀ। ਔਰ ਜਦੋਂ ਜਦੋਂ UN ਦੇ ਸਾਹਮਣੇ ਐਡਰੈਸ ਕੀਤਾ ਹੈ ਪ੍ਰੋਟੈਸਟਰਸ ਨੂੰ, ਮੈਂ ਕਿਹਾ ਜੀ ਇਹ ਜਿਹੜੇ ਫਾਰਮ ਬਿੱਲ ਦੇ ਨਾਂ ਥੱਲੇ ਕਾਨੂੰਨ ਬਣਾਏ ਨੇ, ਇਹ 310 ਸਾਲ ਦੀ ਹਿਸਟਰੀ ਨੂੰ ਪੁੱਠਾ ਗੇੜਾ ਦੇਣ। ਕਿ ਇੱਕ ਪਾਸੇ ਜਿੱਥੇ 310 ਸਾਲ ਪਹਿਲਾਂ 1710 ਚ ਬਾਬਾ ਬੰਦਾ ਸਿੰਘ ਬਹਾਦਰ, ਜਿਹੜੇ ਕੋਈ ਬਾਦਸ਼ਾਹ ਨਹੀਂ ਨੇ, ਕੋਈ ਆਪਣੇ ਆਪ ਨੂੰ ਕੋਈ ਕਿੰਗ, ਲੋਕਾਂ ਚੋਂ ਨਿਕਲਦੇ ਨੇ, ਖਾਲਸਾ ਕਨਸੈਪਟ ਦੇ ਨਾਲ ਉਹ ਸਜ਼ਾ ਯਾਫਤਾ ਕਰਕੇ ਜਿਹੜਾ ਵੇਲੇ ਦੇ ਉਸ ਸਰਹੰਦ ਦੇ ਵਜ਼ੀਰ ਖਾਨ ਨੂੰ ਰਾਜ ਸਥਾਪਿਤ ਕਰਦੇ ਨੇ। ਪਰ ਪਹਿਲਾ ਆਰਡਰ ਜਿਹੜਾ ਪਹਿਲਾ ਆਰਡੀਨੈਂਸ ਉਸ ਰਾਜ ਦਾ ਹੈ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਔਰ ਉਹਦੇ ਚ ਕੋਈ ਸਿੱਖ ਮੁਸਲਮਾਨ ਹਿੰਦੂ ਦਾ ਸੰਬੰਧ ਨਹੀਂ ਹੈ। ਜਿਹੜਾ ਵੀ ਜ਼ਮੀਨ ਵਾਹੁੰਦਾ ਸੀ, ਕਿਉਂਕਿ ਇੱਕ ਐਕਸਪਲੋਇਟੇਸ਼ਨ ਵਾਲਾ ਸਿਸਟਮ ਸੀ। ਸੋ ਮੈਂ ਕਿਹਾ ਵੀ ਹੁਣ ਜਿਹੜਾ 310 ਸਾਲ ਪਹਿਲਾਂ ਹਰ ਜੱਟ ਨੂੰ ਜ਼ਿਮੀਦਾਰ ਬਣਾ ਦਿੱਤਾ ਹੈ, ਤੇ ਹੁਣ ਇਹ ਸਾਰੇ ਜਿਹੜੇ ਅਡਾਨੀ ਔਰ ਅੰਬਾਨੀ ਜਿਨ੍ਹਾਂ ਦੇ ਹਵਾਲੇ ਇਹਨਾਂ ਤਿੰਨੋਂ ਹੀ ਲਾਜ਼ ਦੇ ਨਾਲ ਇਹ ਪੰਜਾਬ ਦੀ ਜ਼ਮੀਨ ਕਰਨਗੇ ਔਰ ਉਹੀ ਪ੍ਰਾਈਵੇਟਾਈਜੇਸ਼ਨ ਦੇ ਨਾਂ ਥੱਲੇ ਉਹਨਾਂ ਨੂੰ ਕਰਨਗੇ। ਇਹ ਫਿਰ ਹਰ ਜ਼ਿਮੀਦਾਰ ਆਪਣੇ ਖੇਤ ਦੇ ਵਿੱਚ ਹੀ ਵਾਪਸ ਮੁਜ਼ਾਹਰਾ ਹੋਏਗਾ ਔਰ ਉਹ ਇੱਕ ਵਾਹੀਕਾਰ ਦੇ ਤੌਰ ਤੇ ਉਹਦਾ ਰੁਤਬਾ ਰਹੇਗਾ। ਔਰ ਇਹਦੇ ਬਾਰੇ ਅਸੀਂ ਆਲਰੇਡੀ ਗੱਲ ਵੀ ਕੀਤੀ ਹੈ, ਆਉਣ ਵਾਲੇ ਦਿਨਾਂ 'ਚ ਅਸੀਂ ਫਿਰ ਵੀ ਕਰਾਂਗੇ। ਔਰ ਜਿਸ ਸੋਲੀਡੈਰਿਟੀ ਦੇ ਨਾਲ ਜ਼ਾਹਰ ਹੈ ਕਿ ਹੁਣ ਸਿਆਸੀ ਧਿਰਾਂ ਵੀ ਘਬਰਾਈਆਂ ਹੋਈਆਂ ਨੇ, ਕਾਂਗਰਸ ਵੀ ਅਮਰਿੰਦਰ ਸਿੰਘ ਪੰਜਾਬ 'ਚ ਬੇਸ਼ੱਕ ਡਰਾਮੇਬਾਜ਼ੀ ਔਰ ਇਹ ਵਾਇਲੈਂਸ ਵੱਲ ਵੀ ਤੋਰਨ ਦੀ ਕੋਸ਼ਿਸ਼ ਕੀ, ਜਿਵੇਂ ਟਰੈਕਟਰ ਨੂੰ ਇੰਡੀਆ ਗੇਟ ਦੇ ਬਾਹਰ ਅੱਗ ਲਾ ਦੇ, ਜਿਹਦਾ ਕੋਈ ਮਤਲਬ ਨਹੀਂ। ਔਰ ਅਮਰਿੰਦਰ ਉਹਨੂੰ ਕਹਿ ਰਿਹਾ ਜੀ ਮੇਰਾ ਹੈ, ਜੇ ਮੇਰਾ ਹੋਏ ਮੈਂ ਸਾੜ ਦਿਆਂ, ਕੀ ਫਰਕ ਪੈਂਦਾ। ਸੋ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ ਰੋਹ ਹੈ ਇਸ ਵੇਲੇ ਜਾਗਿਆ, ਇਹ ਇਕੱਲਾ ਇੱਥੋਂ ਤੱਕ ਮਹਿਦੂਦ ਨਹੀਂ ਰਹਿਣਾ ਕਿ ਜੀ ਇਹ ਬਿੱਲ ਵਾਪਸ ਲਓ ਜਾਂ ਜੀ ਮਿਨੀਮਮ ਸਪੋਰਟ ਪ੍ਰਾਈਸ ਦਾ ਇੱਕ ਹੋਰ ਜਿਹੜਾ ਐਕਟ ਬਣਾ ਦਿਓ। ਇਹ ਤਬਦੀਲੀ ਦੀ ਗੱਲ ਹੈ ਔਰ ਬਿਗਨਿੰਗ ਆਫ ਐਨ ਐਂਡ ਇਹਨਾਂ ਦਾ ਸ਼ੁਰੂ ਹੋ ਚੁੱਕਾ ਹੈ। ਔਰ ਜਿਵੇਂ ਇਸ ਸਾਰੇ ਦੌਰ ਦੇ ਵਿੱਚ ਹੁੰਦਾ ਹੈ, ਹਰ ਕੋਈ ਐਵਰੀਬਡੀ ਇਜ਼ ਟਰਾਈਂਗ ਟੂ ਫਿਸ਼ ਇਨ ਦਾ ਟਰਬਲਡ ਵਾਟਰਸ। ਅਕਾਲੀਆਂ ਦਾ ਹਾਲ ਇਹ ਹੋਇਆ ਕਿ ਬੀਬੀ ਹਰਸਿਮਰਤ ਕੌਰ ਤਾਂ ਪਹਿਲਾਂ ਆਈ ਕਿਉਂਕਿ ਰੋਹ ਸੀ, ਔਰ ਇੰਨਾ ਕਰੋ ਲੋਕਾਂ ਨੇ ਕਿਹਾ ਇਹ ਡਰਾਮੇਬਾਜ਼ੀ ਵਿੱਚ ਬੜੇ ਹੋਏ ਨੇ ਨਾਲ ਉਹਨਾਂ ਦੇ NDA ਦੇ, ਔਰ ਦੂਜੇ ਅਕਾਲੀਆਂ ਨੇ ਐਲਾਨ ਕਰਤਾ ਜੀ ਅਸੀਂ ਤੋੜ ਦਿੱਤਾ ਉਹਨੂੰ, ਫਿਰ ਟੁੱਟ ਗਈ ਤੜਕ ਕਰਕੇ ਵੀ ਕਹਿਣ ਵਾਲੇ ਆ ਗਏ। ਲੇਕਿਨ ਮੈਂ ਕਿਹਾ ਵੀ ਬਾਦਲ ਦਾ ਕੀ ਬਣੇਗਾ, ਇਹਨਾਂ ਦੇ ਪਿਓ ਦਾ, ਜਿਹੜਾ ਕਹਿੰਦਾ ਸੀ ਜੀ ਸਾਡਾ BJP ਨਾਲ ਪਤੀ ਪਤਨੀ ਦਾ ਰਿਸ਼ਤਾ ਹੈ। ਹੁਣ ਇਹ ਸਾਰਾ ਆਪਣੀ ਥਾਂ ਸਿਆਸੀ, ਅੱਜ ਅਸੀਂ ਉਸ ਆਉਣ ਵਾਲੇ ਪੀਰੀਅਡ 'ਚ ਕੀ ਚੇਂਜਸ ਹੋਣਗੇ, ਲੇਕਿਨ ਆਲਰੇਡੀ ਇਹਨੂੰ ਗੁੰਮਰਾਹ ਕਰਨ ਦੀ ਲਾਈਨ ਵੀ ਸ਼ੁਰੂ ਹੋ ਗਈ। ਜਦੋਂ ਅਮਰਿੰਦਰ ਸਿੰਘ ਖਟਕਲ ਕਲਾਂ 'ਚ ਕਹਿੰਦਾ ਜੀ ਅਸੀਂ ਵਕੀਲਾਂ ਨਾਲ ਕੰਸਲਟ ਕਰ ਰਹੇ ਹਾਂ, ਸਾਰੀਆਂ ਲੀਗਲ ਆਪਸ਼ਨਸ ਅਸੀਂ ਦੇਖਾਂਗੇ ਕਿ ਇਹਨਾਂ ਨੂੰ ਕਿਵੇਂ ਚੈਲੰਜ ਕੀਤਾ ਜਾਂਦਾ। ਆਰਟੀਕਲ 370 ਕਸ਼ਮੀਰ ਦੇ ਵਿੱਚ ਖਤਮ ਕੀਤੇ ਹੈ, ਆਲਮੋਸਟ 13 ਮਹੀਨੇ ਹੋ ਗਏ ਨੇ, ਕਿੱਥੇ ਹੈ ਤੁਹਾਡਾ ਸੁਪਰੀਮ ਕੋਰਟ। ਹੰਡਰਡਸ ਆਫ ਜਿਹੜੀਆਂ ਨੇ ਪਬਲਿਕ ਇੰਟਰਸਟ ਲਿਟੀਗੇਸ਼ਨਸ ਆਈਆਂ ਕਿ ਭਾਈ ਇਹ ਲੋਕਾਂ ਦਾ ਜਿਹੜਾ ਹੱਕ ਸੀ, ਜਿਹੜਾ ਕਨਸਟੀਟਿਊਸ਼ਨ, ਉਹਨੂੰ ਵਾਇਲੇਟ ਕੀਤਾ, ਲੇਕਿਨ ਸੁਪਰੀਮ ਕੋਰਟ ਬੈਠਾ ਫਾਈਲਾਂ ਤੇ। ਤੁਸੀਂ ਲਿਆਓ ਸੁਪਰੀਮ ਕੋਰਟ 'ਚ ਜਾ ਕੇ ਲੜਦੇ ਰਹੋ, 6 ਸਾਲ ਬੈਠੇ ਰਹਿਣਗੇ, ਮੁੜ ਕੇ ਕਹਿ ਦੇਣਗੇ ਕਿ ਜੀ ਜੇ ਪਾਣੀਆਂ ਦਾ ਮੁੱਦਾ ਦੂਜਾ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਇਹ ਸਿਰਫ ਭਟਕਾਉਣ ਦੀ ਲਾਈਨ ਹੈ ਔਰ ਇਹੀ ਕਾਰਨ ਹੈ ਕਿ ਹਾਲ ਦੀ ਘੜੀ ਪੰਜਾਬ ਦਾ ਕਿਸਾਨ ਖਲੋਤਾ ਹੈ ਇਸ ਗੱਲ ਦੇ ਉੱਤੇ। ਔਰ ਹੁਣ ਕਰਨਾਟਕਾ ਦੇ ਵਿੱਚ ਵੀ ਜਿਹੜੀ BJP ਰੂਲਡ ਸਟੇਟ ਹੈ, ਬੜਾ ਜ਼ਬਰਦਸਤ ਪ੍ਰੋਟੈਸਟ ਜਾਰੀ ਹੈ। ਹਰਿਆਣੇ 'ਚ ਵੀ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹਨਾਂ ਨੂੰ ਵੜਨ ਨਹੀਂ ਦੇਣਾ ਹੈ ਪਿੰਡਾਂ 'ਚ। ਲੇਕਿਨ ਇਹ ਕਾਢੜ ਕਿਆਸ ਰਾਈਆਂ ਨੇ ਵੀ ਇਹ ਇਹਨਾਂ ਨੂੰ ਕਿਸ ਪਾਸੇ ਲੈ ਕੇ ਜਾਣਗੇ। ਔਰ ਨਾਲ ਦੀ ਨਾਲ ਬੀਬੀ ਸੋਨੀਆ ਗਾਂਧੀ ਆ ਗਈ, ਨੈਗੇਟ ਫਾਰਮ ਬਿਲਸ ਵਿਦ ਯੋਰ ਓਨ ਲਾਜ਼, ਸੋਨੀਆ ਟੂ ਕਾਂਗਰਸ ਰੂਲਡ ਸਟੇਟਸ, ਕਿ ਜਿੱਥੇ ਜਿੱਥੇ ਕਾਂਗਰਸ ਦੀਆਂ ਹਕੂਮਤਾਂ ਨੇ ਉਹਨਾਂ ਨੂੰ ਕਿਹਾ ਜੀ ਕਿ ਤੁਸੀਂ ਆਪਣੇ ਬਿੱਲ ਪਾਸ ਕਰਕੇ ਇਹਨੂੰ ਨੈਗੇਟ ਕਰੋ। ਔਰ ਇਸ ਸਾਰੇ ਦੇ ਵਿੱਚ ਇਹਨਾਂ ਦੀ ਆਪਣੀ ਇੱਕ ਦੌੜ ਹੈ। ਪਰ ਜਿਹੜਾ ਸਾਡਾ ਹੈ ਕਿ ਵੀ ਅਸੀਂ ਇਹਨੂੰ ਕੱਲ ਅਗੇਨ ਡਿਸਕਸ ਕਰਾਂਗੇ ਕਿ ਵੀ
ਪੰਜਾਬ ਦੇ ਵਿੱਚ ਸਿੱਖਾਂ ਦੇ ਹਵਾਲੇ ਨਾਲ ਜਾਂ ਅਕਾਲੀ ਦਲ ਦਾ ਜਿਹੜਾ ਮਾਈਨਸ ਹੋਣਾ ਹੈ ਇਹਨਾਂ ਦੇ ਉਸ ਅਲਾਈਅੰਸ ਚੋਂ, ਜਾਂ ਪੰਜਾਬ 'ਚ ਇਸ ਵੇਲੇ ਜਿਹੜੇ ਸਟੇਕ ਹੋਲਡਰ ਨੇ ਅੱਡ-ਅੱਡ, ਉਹ ਕਿੱਧਰ ਨੂੰ ਜਾਣਗੇ, ਕਿਵੇਂ ਇਹ ਸਿੱਖਾਂ ਦੀ ਜਿਹੜੀ ਆਜ਼ਾਦੀ ਦੀ ਇੰਪਲਸ ਹੈ ਉਹਨੂੰ ਦਬਾਉਣ ਦੇ ਲਈ ਅੱਗੋਂ ਹੋਰ ਕੀ ਪੈਂਤੜਾ ਬਦਲਣਗੇ। ਲੇਕਿਨ ਇੱਕ ਗੱਲ ਬੜੀ ਜ਼ਾਹਰ ਹੈ, ਔਰ ਮੈਂ ਸ਼ੁਕਰਗੁਜ਼ਾਰ ਹਾਂ ਭੈਣ ਜੀ ਅਮਨਜੋਤ ਕੌਰ ਦਾ ਕਿ ਉਹਨਾਂ ਨੇ ਸਾਨੂੰ ਘੱਟੋ ਘੱਟ 7-8 ਲਿਖਤਾਂ ਇਹਨਾਂ 2 ਦਿਨਾਂ ਦੇ ਵਿੱਚ ਲਿਖੀਆਂ। ਬਹੁਤ ਸਾਰੀ ਢੇਰ ਸਾਰੀ ਜਾਣਕਾਰੀ ਹੈ, ਲੇਕਿਨ ਉਹਦਾ ਜੇ ਜਸਟ ਕਹਿਣਾ ਹੋਏ, ਜਿਵੇਂ ਉਹਨਾਂ ਨੇ ਇੱਕ ਆਪਣੀ ਲਿਖਤ ਦੇ ਵਿੱਚ ਜਿਹੜਾ ਉਹਨਾਂ ਨੇ ਐਂਡਿੰਗ ਲਾਈਨ ਦਿੱਤੀ, ਉਹਨੂੰ ਹੀ ਅਸੀਂ ਇਸ ਸੈਗਮੈਂਟ ਦਾ ਸਰਨਾਮਾ ਦਿੱਤਾ ਹੈ। ਉਹਨਾਂ ਨੇ ਕਿਹਾ, ਆਖਿਰ ਹਰ ਤਾਨਾਸ਼ਾਹ ਦੀ ਆਕੜ ਪੰਜਾਬ 'ਚ ਆ ਕੇ ਟੁੱਟਦੀ ਹੈ। ਪੰਜਾਬ ਇਜ਼ ਦਾ ਵਾਟਰਲੂ ਆਫ ਐਵਰੀ ਟਾਇਰੈਂਟ, ਕਿ ਹਰ ਜ਼ਾਲਮ, ਨੈਪੋਲੀਅਨ ਜਿਹਨੇ ਦੁਨੀਆ ਫਤਿਹ ਕਰਨ ਨੂੰ ਤੁਰਿਆ, ਯੂਰਪ 'ਚ ਕਿੱਥੋਂ ਤੱਕ ਪਹੁੰਚ ਗਿਆ ਹੈ, ਲੇਕਿਨ ਵਾਟਰਲੂ ਦੇ ਵਿੱਚ ਉਹ ਹਾਰਿਆ, ਫੜਿਆ ਗਿਆ ਕੈਚ, ਔਰ ਇੱਕ ਜਜ਼ੀਰੇ ਦੇ ਵਿੱਚ ਉਹਨੂੰ ਆਈਲੈਂਡ 'ਚ ਰੱਖ ਕੇ ਫਾਈਨਲੀ ਉਹ ਆਰਸੈਨਿਕ ਵਾਲਾ ਪਾਣੀ ਪਿਆ ਕੇ ਉਹਨੂੰ ਮਾਰ ਦਿੱਤਾ। ਸੋ ਉਹਦੇ ਤੋਂ ਗੱਲ ਬਣੀ ਹੈ, ਵਾਟਰਲੂ ਹਾਰ ਦਾ ਨਾਂ ਹੈ ਕਿ ਵੀ ਜਿਹੜਾ ਹਰ ਤਾਨਾਸ਼ਾਹ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਕੱਲਾ ਇਹ ਇੱਕ ਜਿਹੜਾ ਡਾਇਰੈਕਟ ਚੈਲੰਜ ਦੇ ਥੱਲੇ ਹੀ ਨਹੀਂ, 2014 ਦੀਆਂ ਚੋਣਾਂ 'ਚ ਵੀ, 2019 ਦੀਆਂ ਪਾਰਲੀਮੈਂਟ ਚੋਣਾਂ 'ਚ ਵੀ ਮੋਦੀ ਦਾ ਰੱਥ ਜਿਹੜਾ 4 ਚਫੇਰੇ ਘੁੰਮਿਆ ਭਾਰਤ ਭਰ 'ਚ, ਰੋਕਿਆ ਤਾਂ ਉਹਨੂੰ ਪੰਜਾਬ ਦੇ ਨੇ ਹੀ ਰੋਕਿਆ, ਪੰਜਾਬੀਆਂ ਨੇ। ਜ਼ਾਹਰ ਹੈ ਪੰਜਾਬੀਆਂ ਦਾ ਮਤਲਬ ਅੱਜ ਦੇ ਕੰਟੈਕਸਟ ਸਿੱਖ ਹੈ, ਲੇਕਿਨ ਇਸ ਵੇਲੇ ਇੰਨਾ ਇੰਪੈਕਟ ਹੈ ਇਸ ਸਾਰੇ ਦਾ ਕਿ ਪੰਜਾਬ ਦੇ ਹਿੰਦੂ ਵਪਾਰੀ ਪ੍ਰਭਾਵਿਤ ਉਹ ਵੀ ਹੋਣਗੇ, ਕਿਉਂਕਿ ਇੱਕ ਅੰਦਾਜ਼ੇ ਮੁਤਾਬਕ 50,000 ਤੋਂ 1 ਲੱਖ ਤੱਕ ਆੜਤੀਏ ਨੇ, ਕਿਉਂਕਿ ਜੇ ਇਹ ਸਾਰਾ ਮੰਡੀਕਰਨ ਦਾ ਸਿਲਸਿਲਾ ਟੁੱਟਦਾ ਹੈ ਉਹ ਵੀ ਸਫਰ ਕਰਦੇ ਨੇ, ਪਰ ਉਨੀ ਆਵਾਜ਼ ਆਈ ਨਹੀਂ ਜਿੰਨੀ ਆਣੀ ਚਾਹੀਦੀ ਹੈ। ਹਾਲਾਂ ਭੈਣ ਜੀ ਨੇ ਕਮਿਊਨਲ ਯੂਨਿਟੀ ਇਨ ਪੰਜਾਬ ਦੀ ਗੱਲ ਕਰਦੇ ਆ, ਇਹ ਕਿਹਾ, ਔਰ ਅਸੀਂ ਵੀ ਐਪਰੀਸ਼ੀਏਟ ਕਰਦੇ ਹਾਂ ਜੇ ਆ ਕੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ। ਹਾਲਾਂ ਸਾਡੇ ਇੱਕ ਵਿਊਅਰ ਨੇ ਲਿਖਿਆ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਆਇਆ ਕਰ, ਪਹਿਲਾਂ ਉਹਨੂੰ ਕਟਾਪਾ ਚਾੜੋ ਤੇ ਭਾਈ ਤੂੰ ਗਿਆ, ਜੇ ਤੈਨੂੰ ਰਾਹ ਨਹੀਂ ਸੀ ਪਤਾ ਤੇ ਤੂੰ ਗਿਆ ਕਿਉਂ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਕੋਈ ਨਹੀਂ, ਸ਼ਾਮ ਨੂੰ ਘਰ ਆ ਜਾਏ ਤੇ ਭੁੱਲਿਆ ਨਹੀਂ ਕਹਿੰਦੇ। ਲੇਕਿਨ ਮੈਂ ਇਹਨੂੰ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ, ਜਿਵੇਂ ਭੈਣ ਜੀ ਨੇ ਇਹ ਵਿਮਨ ਚਿਲਡਰਨ ਆਫ ਪੰਜਾਬ ਸਰਪ੍ਰਾਈਜ਼ ਇਵਨ ਬਾਇਸਡ ਇੰਡੀਅਨ ਮੀਡੀਆ, ਕਿ ਕਿਵੇਂ, ਔਰ ਇਸ ਗੱਲ ਦੀ ਕਵਰੇਜ ਬਹੁਤੀ ਮੇਨ ਮੀਡੀਆ ਨੇ ਤਾਂ ਕੀ ਕਰਨੀ ਸੀ, ਸੋਸ਼ਲ ਮੀਡੀਆ ਤੇ ਵੀ ਉਨੀ ਚਰਚਾ ਨਹੀਂ ਹੋਈ ਕਿ ਵੀ ਉਹਨਾਂ ਨੇ ਇਹ ਕਿਹਾ ਕਿ ਵੀ ਇਹਦੇ ਤੇ ਤੁਸੀਂ ਗੱਲ ਕਰੋ, ਕਿ ਵੀ ਬਹੁਤ ਵਾਰ ਜਿਹੜਾ ਸਾਡੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਲਈ ਆਪਣੀਆਂ ਬੀਬੀਆਂ ਨੂੰ, ਬੱਚਿਆਂ ਨੂੰ ਜਿਹੜਾ ਡਾਊਨਫਾਲ ਹੈ, ਪਤਤ ਟੈਂਡੈਂਸੀਜ਼ ਨੇ ਪੰਥ ਦੀਆਂ, ਔਰ ਕਈ ਵਾਰੀ ਮੀਡੀਆ ਵੀ ਇਹ ਕਹਿਣ ਦੀ ਕੋਸ਼ਿਸ਼ ਕਰਦਾ ਹੈ ਕਿ ਪੰਜਾਬੀ ਔਰ ਸਿੱਖ ਜਿਹੜੇ ਨੇ ਉਹ ਹਾਈਪਰ ਮੈਸਕੂਲਿਨ ਨੇ, ਪੈਟਰੀਆਰਕੀਅਲ ਨੇ, ਵਰਸਟ ਸੈਕਸ ਰੇਸ਼ੋ ਹੈ ਕਿ ਜੀ ਔਰਤਾਂ ਨੂੰ ਇਗਨੋਰ, ਔਰ ਦੂਜਾ। ਪਰ ਇਹ ਜਿਹੜਾ ਕਿਸਾਨਾਂ ਦੇ ਪ੍ਰੋਟੈਸਟ ਪੰਜਾਬ ਦੇ ਵਿੱਚ ਹੋਏ ਨੇ, ਭਾਵੇਂ ਭਾਰਤ ਭਰ 'ਚ ਹੋਏ ਨੇ, ਪੰਜਾਬ 'ਚ ਪਾਰਟਿਸਿਪੇਸ਼ਨ ਆਫ ਵਿਮਨ ਐਂਡ ਚਿਲਡਰਨ ਇਹ ਬੜੀ ਮਾਰਵਲਸ ਸੀ, ਔਰ ਇਹਦੇ 'ਚ ਬਾਕੀ ਸੈਲੀਬ੍ਰਿਟੀਜ਼ ਦੇ ਨਾਲ ਉਹਨਾਂ ਦੀ ਪਾਰਟਿਸਿਪੇਸ਼ਨ ਜਿਹੜੀ ਹੈ ਇੱਕ ਬੜੀ ਪੋਜ਼ਿਟਿਵ ਗੱਲ ਹੈ। ਇਨ ਨੋ ਅਦਰ ਸਟੇਟ ਹੈਜ਼ ਐਨੀਵਨ ਸੀਨ ਐਨੀ ਵੂਮਨ ਔਰ ਚਾਈਲਡ ਇਨ ਪ੍ਰੋਟੈਸਟ ਆਫ ਫਾਰਮਰਸ। Only in Punjab, women are not only sitting at dharnas or serving langar to protesters, but they are also addressing rallies, mostly male gatherings, and giving zordar slogans. Even female celebrities reach to attend protests on roads despite fear of being mobbed. क्योंकि 172-73 ਧਰਨੇ ਸੀ, ਸਭ ਤੋਂ ਵੱਡਾ ਸ਼ੰਭੂ 'ਚ ਸੀ, ਔਰ ਉਹਦੇ 'ਚ ਮੈਂ ਦੇਖਿਆ ਕਿ ਵੀ ਕਾਨੂੰਪ੍ਰਿਆ ਸਟੂਡੈਂਟ ਲੀਡਰ, ਸਿਮਰਨਜੀਤ ਕੌਰ ਗਿੱਲ ਜਿਹੜੇ ਅਟਰਨੀ ਹੈ, ਬਹੁਤ ਵੋਕਲ ਬੀਬੀਆਂ, ਜਿਵੇਂ ਉਹਨਾਂ ਨੇ ਧੜੱਲੇਦਾਰ ਸਪੀਚਸ ਕੀਤੀਆਂ, ਔਰ ਹੋਰ ਵੀ ਥਾਵਾਂ ਤੇ ਬਹੁਤ ਸਾਰੀਆਂ ਥਾਵਾਂ ਦਾ ਜ਼ਿਕਰ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਚਿਲਡਰਨ, student leaders, college students, high school students are also on roads in protest, and Punjab farmer protest is the only one which has such wide representation. ਸਾਰੇ sections society ਦੇ ਆਏ ਨੇ। It has surprised and shocked Indian media, and they are sharing pictures of women leading demonstrations, men listening to women, addressing and explaining demerits of farm bills, and even children shouting ਜ਼ੋਰਦਾਰ ਸਲੋਗਨਸ ਅਗੇਂਸਟ ਮੋਦੀ ਐਂਡ ਗਵਰਨਮੈਂਟ। ਕਿ ਵੀ ਇਹ ਸਾਰਿਆਂ ਨੇ ਵੀ, ਈਵਨ ਮੀਡੀਆ ਔਰ ਦੂਜੇ ਵੀ ਇਸ ਨੂੰ ਦੇਖ ਕੇ ਬੜੇ ਹੈਰਾਨੀ 'ਚ ਨੇ। ਸੀ ਦਾ ਪਿਕਚਰਸ, ਟਵੀਟਸ, ਹੈਡਲਾਈਨਸ ਫਰਮ ਇੰਡੀਅਨ ਮੀਡੀਆ ਐਂਡ ਯੂਜੂਅਲ ਕ੍ਰਿਟਿਕਸ ਆਫ ਸਿੱਖਸ ਐਂਡ ਪੰਜਾਬ, ਯੂ ਵਿਲ ਫੀਲ ਪ੍ਰਾਊਡ
Even a usual cynic like Diljit Ami had to praise Punjab women, while Zee News and News 18 had to cover how children also chanted slogans in most enthusiastic way and spoke to reporters with confidence. Zee News और दूजे सारे ਤਾਂ ਇਹਨਾਂ ਦੇ ਹੀ ਨੇ ਹਿੰਦੂ ਤਵੀਆਂ ਦੇ, ਪਰ ਕਈ ਵਾਰੀ ਇੰਨਾ ਹੁੰਦਾ ਹੈ ਉਸ ਦਾ ਇੰਪੈਕਟ ਕਿ ਦੇ ਕਾਂਟ ਇਗਨੋਰ ਇਟ। ਫਿਰ ਉਹਨਾਂ ਨੇ ਥੱਲੇ ਸਾਰੇ ਲਿੰਕ ਦਿੱਤੇ ਨੇ ਔਰ ਕਿ ਵੀ ਕਿਵੇਂ ਦਿਸ ਇਜ਼ ਅ ਮੇਜਰ ਸਲੈਪ to mainstream Indian media that has always ignored Punjab or undermined its youth, women, society, students, or tried to stereotype them as backward or foolish. ਹਮੇਸ਼ਾ ਇਹ ਪੰਜਾਬ ਨੂੰ ਉਹੀ ਅਨਪੜ੍ਹ ਟੋਲਾ ਔਰ ਦੂਜੇ ਤੀਜੇ ਨਾਲ ਕਰਦੇ ਨੇ। The frustration is such that even so-called liberal sites fail to compliment and notice how Punjab is the only state in which women and children are also part of farmer protests and men are cooperating with women and kids alike, besides participation cutting across religious, caste, urban, rural divide। ਕਿ ਸਾਰੀਆਂ ਵੰਡੀਆਂ ਤੋੜ ਕੇ ਸਾਰੇ ਇੱਕ ਥਾਂ ਇਕੱਠੇ ਨੇ ਔਰ ਈਵਨ ਜਿਹੜੇ ਸੋ ਕਾਲਡ ਲਿਬਰਲ ਬਣੇ ਹੋਏ ਨੇ ਉਹ ਉਹਨਾਂ ਨੂੰ ਵੀ ਇਸ ਗੱਲ ਦਾ ਬੜਾ ਸਦਮਾ ਪਹੁੰਚਿਆ ਹੋਇਆ ਵੀ ਇਹ ਕੀ ਹੋ ਰਿਹਾ। Maybe it is a consolation, but even resignation of Harsimrat Badal from Modi cabinet is frustrating BJP supporters, and Arnab Goswami said on Republic that her resignation has caused huge blow to BJP's image. Akalis embarrassed Modi further as their local workers chanted slogans like Kisan Virodhi Modi openly during their Chakka Jam in Punjab। ਉਹਨਾਂ ਨੇ ਕਿਹਾ ਜੀ ਚੱਕਾ ਜਾਮ ਦੇ ਵੇਲੇ ਵੀ ਜਿਹੜਾ ਉਹਨਾਂ ਨੇ ਹਾਲਾਂ ਇੱਕ ਫਨ ਸੀ ਕਿ ਵੀ ਬਾਦਲ ਕਹਿੰਦੇ ਅਸੀਂ ਸਾਡੀ ਪਾਰਟੀ ਨੇ ਕੀਤਾ ਚੱਕਾ ਜਾਮ ਤੇ ਇੱਕ ਕਾਰਟੂਨ ਘੁੰਮ ਰਿਹਾ ਕਿ ਵੀ ਇੱਕ ਸਾਈਕਲ ਦੇ ਪਹੀਏ ਦੇ ਵਿੱਚ ਬਾਦਲ ਬੜਿਆ ਹੋਇਆ ਤੇ ਉਹਨੂੰ ਰੋਕਿਆ ਕਹਿੰਦਾ ਕਰਤਾ ਨਾ ਚੱਕਾ ਜਾਮ ਕਿਉਂਕਿ ਇਹ ਆਪ ਮੁਹਾਰੇ ਐਜੀਟੇਸ਼ਨ ਇਹਦੇ ਵਿੱਚ ਕਿਸੇ ਦਾ ਨਹੀਂ ਹੈ ਲੇਕਿਨ ਉਹਨਾਂ ਨੂੰ ਕਹਿਣ ਦਾ ਜੀ ਸਾਡੇ ਹੀ ਬੰਦੇ ਸੀ ਪਰ ਜਿਹੜੀ ਗੱਲ ਤੋਂ ਭੈਣ ਜੀ ਅਮਨਜੋਤ ਕੌਰ ਨੇ ਕਿਹਾ ਵੀ ਉਹਨਾਂ ਨੂੰ ਵੀ ਜਿਹੜੇ ਨੇ ਮੋਦੀ ਵਿਰੋਧੀ ਨਾਰੇ ਲਾਉਣੇ ਪਏ। I was laughing after seeing their video going viral. Zee News reporting it sheepishly and frustrated BJP trolls abusing like no tomorrow ਕਿ ਭਈ ਜਿਵੇਂ ਉਹ ਕਰ ਰਹੇ ਨੇ ਜਾਂ ਦੂਸਰੇ ਨੇ ਕਿ ਭਾਈ ਪੰਜਾਬ celebrities singers have also shown maturity by mingling with farmers, having no very VIP arrangement, calmly posting instructions on social media on how to behave during protest, what flags or slogan to use or not, ਇਹ ਸਾਰੀਆਂ ਹਦਾਇਤਾਂ ਦਿੱਤੀਆਂ ਔਰ ਬੜਾ ਡਿਸਪਲਿਨਡ ਸੀ। ਔਰ ਜਿਵੇਂ ਇਹਨਾਂ ਨੇ ਟਰੈਕਟਰ ਸਾੜਨ ਦੀ ਲਾਈਨ ਹੈ ਜਾਂ ਕੋਈ ਹੋਰ ਹੈ ਇਹ ਉਹਨਾਂ ਦੇ ਹੀ ਏਜੰਟ ਨੇ ਔਰ ਇਸ ਮਾਮਲੇ 'ਚ ਜੇ ਕਾਂਗਰਸ ਤੇ ਅਕਾਲੀਆਂ ਦੋਨਾਂ ਨੂੰ ਹੱਥ ਵੀ ਮਿਲਾਣੇ ਪਏ ਇੱਕ ਦੂਜੇ ਨਾਲ ਕਿਉਂਕਿ ਉਹ ਘਬਰਾ ਰਹੇ ਨੇ ਕਿ ਵੀ ਇਹ ਜਿਹੜਾ ਲੋਕਾਂ ਦਾ ਰੋਹ ਹੈ ਇਹਨਾਂ ਨੇ ਸਾਰੇ ਹੀ ਪੂੰਝ ਕੇ ਸੁੱਟ ਦੇਣੇ ਨੇ ਔਰ ਇਸ ਸਾਰੇ 'ਚ ਉਹਨਾਂ ਨੇ ਇਹ ਕਿਹਾ finally even the internationally better followed persons who were first to post in support of farmer protest in India happened to be Punjabi women like Preet Gill, MP in UK, Canadian poet Rupi Kaur who is international bestseller and has huge global fan following ਕਿ ਉਹ ਸਭ ਤੋਂ ਪਹਿਲਿਆਂ ਚੋਂ ਸੀ ਦੂਜਿਆਂ ਨਾਲੋਂ ਵੀ ਜਿਨ੍ਹਾਂ ਨੇ ਟਵੀਟ ਕੀਤਾ ਔਰ ਸਪੋਰਟ ਕੀਤਾ। I am very happy and proud to see this fearless inclusive protest for first time at least in my limited lifetime in Punjab। ਔਰ ਉਹ ਕਹਿੰਦੇ ਨੇ ਵੀ ਮੈਂ ਆਪਣੀ ਜ਼ਿੰਦਗੀ ਛੋਟੀ ਜਿਹੀ ਜ਼ਿੰਦਗੀ 'ਚ ਮੈਨੂੰ ਫਖਰ ਦਿੱਤਾ ਇਹਨੂੰ ਦੇਖਿਆ। It will go a long way in undoing self-hate and self-flagellation driven in us. I pray it continues to go well and no one messes up, build the momentum even if enemies are waiting for us to slip or falter ਕਿ ਦੁਸ਼ਮਣ ਨੂੰ ਢੀਕ ਰਿਹਾ ਕਿ ਅਸੀਂ ਕਿੱਥੇ ਕ ਜਾ ਕੇ ਡਿਗਾਂਗੇ ਔਰ ਮੈਂ ਘੜੀ ਵੱਲ ਦੇਖ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਫੈਮਿਨਿਸਟ ਨੇ ਉਹ ਵੀ ਦੇਖ ਲੈਣ ਕਿ ਵੀ ਪੰਜਾਬੀ ਵਿਮਨ ਕੀ ਨੇ ਜਦੋਂ ਉਹ ਰੈਜ਼ਿਸਟੈਂਸ ਦੇ ਰਸਤੇ ਤੇ ਨਿਕਲਦੀਆਂ ਨੇ ਔਰ ਮੈਨੂੰ ਜਿਹੜਾ ਕਿਡਸ ਦੀ ਐਬਿਲਿਟੀ ਯੂਥ ਸਟੂਡੈਂਟਸ ਉਹਨਾਂ ਦਾ ਸਾਰਿਆਂ ਦੇ ਪ੍ਰੋਟੈਸਟ 'ਚ ਆਉਣਾ ਇਸ 'ਚੋਂ ਬਹੁਤ ਫਖਰ ਹੈ। I thank Punjabi men also for taking everyone along in such a smooth way and letting everyone speak, thus surprising Indian media out of its wits। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਡਾਇਸਪੋਰਾ ਵਾਲੇ ਵੀ ਧਿਆਨ ਰੱਖਣ ਨਾਰੇ ਜਿਹੜੇ ਨੇ ਅਨਪਾਰਲੀਮੈਂਟਰੀ ਉਹ ਨਾ ਲਾਣ ਲੇਕਿਨ ਉਹਨਾਂ ਨੇ ਕਿਹਾ ਵੀ ਜਿਵੇਂ ਸਾਰਿਆਂ ਨੇ ਪੰਜਾਬੀ ਆਰਟਿਸਟ ਕੁਲੀਸ਼ਨ ਪੋਇਟਸ ਐਮਪੀਜ਼ ਰੈਪਰਸ ਪੇਂਟਰਸ ਨੇ ਬਿਹੇਵ ਕੀਤਾ ਇਟ ਹੈਜ਼ ਬਿਕਮ ਗਲੋਬਲ ਨਾਓ ਐਂਡ ਈਵਨ BBC, Reuters, Al Jazeera covered the protest which BJP IT cell tried to ignore or prove flop show। Congratulations Punjabis। ਔਰ ਅਖੀਰ ਚ ਉਹਨਾਂ ਨੇ ਕਿਹਾ ਗੁਰੂ ਦੀ ਕਿਰਪਾ ਬਣੀ ਰਹੇ
ਇਸੇ ਤਰ੍ਹਾਂ ਹੀ ours is the best protest among all farmer movements in India as of now। ਸੋ ਹੁਣ ਦੇਖਣਾ ਹੈ ਕਿ ਵੀ ਦੁਸ਼ਮਣ ਜੇ ਸਾਨੂੰ ਆਪਣੀ ਸਕਸੈਸ ਚੋਂ ਫਖਰ ਹੈ ਜਿਹੜਾ ਹੋਣਾ ਵੀ ਚਾਹੀਦਾ ਹੈ, ਤੇ ਹੁਣ ਸਮਝਣ ਦੀ ਲੋੜ ਹੈ ਕਿ ਦੁਸ਼ਮਣ ਇਹਨੂੰ ਕਿਵੇਂ ਡੀਰੇਲ ਕਰੇਗਾ, ਉਹਨਾਂ ਦੇ ਕੀ ਹੱਥ ਕੰਡੇ ਹੋਣਗੇ। ਸੋ ਬਾਕੀ ਅਸੀਂ ਫਿਰ ਅਗਲੇ ਸੈਗਮੈਂਟਸ ਗੱਲ ਕਰਦੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।